ਵੱਡਾ ਬਦਲਾਵ 2 ਕੁਰਿੰਥੀਓ 5:17। ਸਭ ਤੋਂ ਵੱਡਾ ਬਦਲਾਵ, ਮੈਂ ਮੰਨਦੀ ਹਾਂ ਕਿ ਸਭ ਤੋਂ ਵੱਡਾ ਬਦਲਾਵ ਕਿਸੇ ਤਰ੍ਹਾਂ ਦੇ ਚਮਤਕਾਰ ਦੁਆਰਾ ਠੀਕ ਹੋਣਾ ਹੁੰਦਾ ਹੈ, ਚਾਹੇ ਉਹ ਮੇਕੀ ਵੀ ਵਧੀਆ ਲੱਗਦਾ ਹੈ। ਪਰ ਮੈਂ ਤੁੰਦੇ ਕੀ ਸੱਚ ਦੱਸੀ ਸਕਨੀ ਹਾਂ ਕਿ ਈਸ਼ਵਰ ਦਾ ਕਿਸੇ ਮਨੁੱਖ ਕੀ ਸੱਚੀ ਮੁੱਚੀ ਬਦਲਣਾ ਵਧੀਆ ਹੁੰਦਾ ਹੈ। ਕਿਸੇ ਵੀ ਸਰੀਰ ਦੀ ਬਿਮਾਰੀ ਠੀਕ ਹੁੰਦੇ ਚਮਤਕਾਰ ਕੋਲਾਂ ਜਿਹੜੇ ਅਸ ਦਿਖਨੇ ਆ। ਜੇ ਕਿਸੇ ਅੰਨੇ ਕੀ ਦਿਸਣ ਲੱਗੇਗਾ ਤੇ ਆ ਸੋਚ ਗਏ ਕਮਾਲ ਦੀ ਗੱਲ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਈਸ਼ਵਰ ਨੇ ਮੇਰੇ ਜੀਵਨ 'ਚ ਜੋ ਕੀਤਾ ਹੈ ਉਹ ਉਸ ਤੋਂ ਵੀ ਵੱਡਾ ਚਮਤਕਾਰ ਹੈ। ਇਹ ਸੋਚੀ ਕਿ ਮੈਂ ਪਹਿਲੇ ਕਿਹੋ ਜਿਹੀ ਹੀ ਤੇ ਹੁਣ ਕਿਹੋ ਜਿਹੀ ਹਾਂ। ਮੇਰੇ ਜੀਵਨ 'ਚ ਬਦਲਾਵ ਦਿਖੋ, ਰੁੱਖੇ 'ਚ ਬਦਲਾਵ ਦਿਖੋ। ਮੈਂ ਇੱਕ ਬੇਕਾਰ, ਭੁੜਕਣੇ ਵਾਲੀ, ਬਦਮਿਜਾਜ਼ ਤੇ ਸ਼ਿਕਾਇਤਾਂ ਕਰਨੇ ਵਾਲੀ ਔਰਤ ਕੰਨੇ ਜਿਹੜੀ ਹਰ ਇਤਵਾਰੇ ਕੀ ਗਿਰਜ ਜਾਂਦੀ ਹੀ ਪਰ ਜਿਹਦੇ ਜੀਵਨ 'ਚ ਕੋਈ ਫਲ ਨਹੀਂ ਹਾਂ। ਇਹੋ ਜਿਹੀ ਔਰਤ ਅਸਲ 'ਚ ਹਰ ਦਿਨ ਲੋਕਾਂ ਦੀ ਭਲਾਈ ਕਰਦੀ ਹੈ ਤੇ ਜਿਸ ਸ਼ੁਭ ਸੰਦੇਸ਼ ਦੇ ਪ੍ਰਚਾਰ ਦਾ ਮੌਕਾ ਮਿਲਿਆ ਹੈ। ਮੇਰੇ ਵਾਸਤੇ ਇਹ ਸਭ ਤੋਂ ਵੱਡੇ ਚਮਤਕਾਰਾਂ 'ਚੋਂ ਇੱਕ ਹੈ। ਮੈਂ ਜਾਣਨੀ ਹਾਂ ਕਿ ਤੁੰਦੇ ਕੰਨੇ ਵੀ ਜੀਵਨ 'ਚ ਇਸੇ ਤਰ੍ਹਾਂ ਦੇ ਚਮਤਕਾਰ ਹੁੰਦੇ ਹਨ। ਬੇਸ਼ੱਕ ਹੂਬ ਹੋ ਉਸ ਤਰੀਕੇ ਦੇ ਨਹੀਂ, ਪਰ ਈਸ਼ਵਰ ਅਸਾਂਗੀ ਬਦਲੀ ਗਏ। ਉਹ ਸੱਚੀ ਮੁੱਚੀ ਈਸ਼ਵਰ ਵਾਲੇ ਪਾਸੋਂ ਇਹ ਚਮਤਕਾਰ ਹੈ ਤੇ ਅਸਾਂਗੀ ਮਸੀਹ 'ਚ ਨਵੀਂ ਸ੍ਰਿਸ਼ਟੀ ਹੋਣ ਦੇ ਬਾਰੇ 'ਚ ਉਸ ਤੋਂ ਜ਼ਿਆਦਾ ਉਤਸ਼ਾਹਿਤ ਹੋਣਾ ਚਾਹੀਦਾ ਹੈ ਜਿੰਨਾ ਕਿ ਅਸ ਹੋਨੇ ਆ, ਬਹੁਤ ਜ਼ਿਆਦਾ। ਆਮੀਨ। 2 ਕੁਰਿੰਥੀਆਂ 5:7। ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ। ਨਵੀਂ ਸ੍ਰਿਸ਼ਟੀ, ਇੱਕਦਮ ਨਵੀਂ ਸ੍ਰਿਸ਼ਟੀ। ਤਾਂ ਮੇਕੀ ਇਹ ਪਸੰਦ ਹੈ, ਉਹ ਨਵੀਂ ਸ੍ਰਿਸ਼ਟੀ ਹੈ। ਪੁਰਾਣੀਆਂ ਗੱਲਾਂ ਬੀਤੀ ਗਈਆਂ ਹਨ, ਦੇਖੋ ਉਹ ਸਾਰੀਆਂ ਨਵੀਆਂ ਹੋਈ ਗਈਆਂ ਹਨ, ਬਿਲਕੁਲ ਨਵੀਆਂ, ਇੱਕਦਮ ਨਵੀਆਂ। ਮੈਂ ਚਾਹੁੰਦੀ ਹਾਂ ਕਿ ਅੱਜ ਤੁਸੀਂ ਇਹ ਪੂਰੇ ਸੰਦੇਸ਼ ਦੇ ਦੌਰਾਨ ਇੱਕ ਗੱਲ ਉੱਪਰ ਧਿਆਨ ਦਿਓ। ਇਸ ਦੀ ਔਰ ਦੇਖੋ, ਲਿਖਿਆ ਹੈ ਪੁਰਾਣੀਆਂ ਗੱਲਾਂ ਬੀਤੀ ਗਈਆਂ ਹਨ। ਸਾਰੇ ਆਖੋ ਬੀਤੀ ਗਈਆਂ ਹਨ ਤੇ ਉਹ ਨਵੀਆਂ ਹਨ। ਦੇਖੋ, ਅਸ ਉਹ ਹਾਸਲ ਕਰਨ ਲਈ ਆਪਣਾ ਵਕਤ ਗੁਜ਼ਾਰਦੇ ਹਾਂ ਜਿਹੜਾ ਪਹਿਲੇ ਅਸਾਂ ਕੋਲ ਹੁੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਈਸ਼ਵਰ ਅਸਾਂ ਕੋਲ ਕੁਝ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਪਹਿਲੇ ਹੀ ਸਭ ਕੁਝ ਕਰੀ ਚੁੱਕੇ ਹਨ ਜਿਹੜਾ ਕਰਨਾ ਚਾਹੀਦਾ ਹਾਂ ਤੇ ਉਹ ਹੁਣ ਉਹ ਦਿਖਦੇ ਪਏ ਹਨ ਕਿ ਅਸੀਂ ਕੀ ਇਸਤੇਮਾਲ ਕਰੀਏ। ਸੋ ਪੁਰਾਣੀਆਂ ਗੱਲਾਂ ਬੀਤੀ ਗਈਆਂ ਹਨ, ਸਾਰੀਆਂ ਨਵੀਆਂ ਹੋਈ ਗਈਆਂ ਹਨ। ਤੁਸੀਂ ਪੁੱਛੋਗੇ ਮੈਂ ਤਦ ਵੀ ਇੰਨਾ ਭੈੜਾ ਵਿਵਹਾਰ ਕੀਤਾ? ਸ਼ਾਇਦ ਇਸੇ ਕਰਕੇ ਤੁਸੀਂ ਨਹੀਂ ਜਾਣਦੇ ਉਹਨਾਂ ਭੇਟਾਂ ਕੀਆਂ ਖੋਲ੍ਹਣਾ ਹੈ ਜਿਹੜੀਆਂ ਈਸ਼ਵਰ ਨੇ ਤੁੰਦੇ ਕੀ ਦਿੱਤੀਆਂ ਹਨ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਤੁਸੀਂ ਕਦੀ ਨਿਰਦੇਸ਼ ਨਹੀਂ ਪੜ੍ਹੇ ਹਨ। ਸ਼ਾਇਦ ਕੁਝ ਸਿਧਾਂਤ ਹਨ ਜਿਹੜੇ ਤੁਹਾਕੀ ਹੁਣੇ ਵੀ ਜਾਣਦੇ ਹਨ, ਪਰ ਸੱਚ ਤਾਂ ਇਹ ਹੈ ਕਿ ਤੁੰਦੇ ਅੰਦਰ ਪਹਿਲੇ ਤੋਂ ਸਭ ਕੁਝ ਹੁੰਦਾ ਹੈ। ਜੇ ਤੂੰ ਸੱਚਮੁੱਚ ਈਸ਼ਵਰ ਦੀ ਨਵਾਂ ਜਨਮ ਲੈ ਔਲਾਦ ਹੁੰਦੇ ਹਨ ਤੇ ਤੁੰਦੇ ਕੋਲ ਪਹਿਲੇ ਹੀ ਉਹ ਸਭ ਕੁਝ ਹੈ ਜਿਹਦੀ ਤੁੰਦੇ ਕੀ ਲੋੜ ਹੈ ਇੱਕ ਬਿਲਕੁਲ ਨਵਾਂ ਜੀਵਨ ਜੀਣ ਵਾਸਤੇ ਤੇ ਬਿਲਕੁਲ ਨਵੇਂ ਤਰੀਕੇ ਕੰਨੇ ਵਿਵਹਾਰ ਕਰਨ ਵਾਸਤੇ। ਜਿਲੇ ਤੱਕ ਤੁਸੀਂ ਇਹ ਮੰਨਣਾ ਸ਼ੁਰੂ ਨਹੀਂ ਕਰਨਗੇ ਕੁਝ ਨਹੀਂ ਬਦਲੇਗਾ। ਤੁਸੀਂ ਉਹ ਹਾਸਲ ਕਰਨ ਦੀ ਕੋਸ਼ਿਸ਼ 'ਚ ਜੀਵਨ ਨਹੀਂ ਗੁਜ਼ਾਰੀ ਸਕਦੇ ਕਿ ਇਹ ਜਿਹਾ ਕਰਨ ਕੰਨੇ ਤੁਸੀਂ ਨਿਰਾਸ਼ ਹੋਵੋਗੇ ਹਰ ਵੇਲੇ। ਨਿਰਾਸ਼, ਮੈਂ ਕੱਲ ਆਖਿਆ ਹਾਂ ਕੁਝ ਤੇ ਬਦਲਣੇ ਤੋਂ ਪਹਿਲਾਂ ਤੁੰਦਾ ਮਨ ਬਦਲਣਾ ਜ਼ਰੂਰੀ ਹੈ। ਮੈਂ ਚਾਹਨੀ ਹਾਂ ਤੁਸੀਂ ਭਰੋਸਾ ਕਰੋ, ਤੁਸੀਂ ਇੱਕ ਨਵੀਂ ਸ੍ਰਿਸ਼ਟੀ ਹੋ। ਅੰਦਰ ਤੋਂ ਤੁੰਦੀ ਆਤਮਾ 'ਚ ਤੁਹਾਕੀ ਬਿਲਕੁਲ ਨਵਾਂ ਬਣਾਇਆ ਗਿਆ ਹੈ। ਈਸ਼ਵਰ ਤੁੰਦੇ ਅੰਦਰ ਰਹਿਣੇ ਆਏ ਹਨ। ਜੇ ਤੁਸੀਂ ਉਹਨਾਂ ਕੋਲ ਆਪਣੇ ਪਾਪਾਂ ਲਈ ਮਾਫੀ ਮੰਗੀ ਹੈ ਤਾਂ ਫਿਰ ਇਹੋ ਜਿਹਾ ਹੁੰਦਾ ਹੈ ਕਿ ਈਸ਼ਵਰ ਦਾ ਬੀਜ ਤੁੰਦੇ 'ਚ ਹੁੰਦਾ ਹੈ, ਜਿਹਦਾ ਮਤਲਬ ਹੈ ਤੁਸੀਂ ਹਰ ਉਸ ਚੀਜ਼ ਕੰਨੇ ਗਰਭ ਧਾਰਨ ਕਰੀ ਸਕਦੇ ਹੋ ਜਿਹੜਾ ਈਸ਼ਵਰ ਹੈ। ਉਹ ਤੁੰਦੇ 'ਚ ਇੱਕ ਬੀਜ ਦੀ ਤਰ੍ਹਾਂ ਆਇਆ ਹੈ। ਹੁਣ ਤੁਹਾਕੀ ਉਸ ਬੀਜ ਕੀ ਈਸ਼ਵਰ ਦੇ ਵਚਨ ਕੰਨੇ ਪਾਣੀ ਦੇਣਾ ਹੈ, ਤੁਹਾਕੀ ਕੂੜਾ ਕਰਕਟ ਉਹਨਾਂ ਤੋਂ ਦੂਰ ਰੱਖਣਾ ਹੈ ਤਾਂ ਕਿ ਉਹ ਹੌਲੇ 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 ਨਿੱਕੇ ਬੀਜ ਦਿਨ ਬ ਦਿਨ ਬੜੇ ਹੁੰਦੇ ਹਨ ਜਿਹੜੇ ਤੇ ਜੜ ਪਕੜਦੇ ਹਨ। ਬਾਈਬਲ 'ਚ ਲਿਖਿਆ ਹੈ ਈਸ਼ਵਰ ਦੇ ਪਿਆਰ ਦੀ ਜੜ ਪਕੜੋ ਤੇ ਦ੍ਰਿੜ ਰਵੋ। ਜੜ ਪਕੜੋ ਤੇ ਪੱਕੇ ਰਵੋ ਮਸੀਹ ਯਿਸੂ 'ਚ। ਤੁੰਦੇ 'ਚ ਬੀਜ ਹੈ ਤੇ ਤੁਹਾਕੀ ਜੜ ਪਕੜਨੇ ਦੀ ਲੋੜ ਹੈ। ਇੱਕ ਵਾਰੀ ਤੁੰਦੇ ਜੜ ਪਕੜਨੇ ਤੇ ਬਾਅਦ ਉਹ ਚੰਗੀ ਚੀਜ਼ ਜਿਹੜੀ ਤੁਸਾਂ 'ਚ ਹੁੰਦੀ ਹੈ ਲਗਾਤਾਰ ਵੱਧਦੀ ਰਹਿੰਦੀ ਹੈ, ਫਿਰ ਇੱਕ ਦਿਨ ਫੁੱਟਦੀ ਹੈ ਤੇ ਚੰਗਾ ਫਲ ਦਿੰਦੀ ਹੈ ਜਿਸ ਕਨੇ ਦੂਜਿਆਂ ਦਾ ਭਲਾ ਹੁੰਦਾ ਹੈ। ਜ਼ਰੂਰੀ ਨਹੀਂ ਹੈ ਕਿ ਈਸ਼ਵਰ 'ਚ ਵਧਣਾ ਆਸਾਨ ਹੋਊਗਾ, ਪਰ ਅਸਾਂ ਕਿ ਉਹ ਕਰਨ ਦਾ ਬੁਲਾਵਾ ਹੈ। ਇਫੀਸੀਓ 1:3 ਅਸਾਂ ਦੇ ਪ੍ਰਭੂ ਯੀਸ਼ੂ ਮਸੀਹ ਦੇ ਈਸ਼ਵਰ ਤੇ ਪਿਤਾ ਦਾ ਧੰਨਵਾਦ, ਮਹਿਮਾ, ਪ੍ਰਸ਼ੰਸਾ ਤੇ ਵਾਹਵਾਹੀ ਹੋਵੇ ਜਿਹੜੇ ਸ਼ਾਇਦ ਕਿਸੇ ਦਿਨ ਅਸਾਂਗੀ ਸ਼ੀਸ਼ ਦੇਂਗੇ ਕੰਨੇ
ਚੰਗਾ ਦੁਬਾਰਾ ਕਰਨੇ ਆ। ਨਹੀਂ, ਚੰਗਾ ਦੁਬਾਰਾ ਕਰਨੇ ਆ। ਅਸਾਂ ਦੇ ਪ੍ਰਭੂ ਯੀਸ਼ੂ ਮਸੀਹ ਦੇ ਈਸ਼ਵਰ ਤੇ ਪਿਤਾ ਦਾ ਧੰਨਵਾਦ ਹੋਏ ਜੇ ਅਸ ਥੋੜੀ ਹੋਰ ਕੋਸ਼ਿਸ਼ ਕਰਾਂ। ਚੰਗਾ, ਇੱਕ ਵਾਰੀ ਹੋਰ। ਅਸਾਂ ਦੇ ਪ੍ਰਭੂ ਯੀਸ਼ੂ ਮਸੀਹ ਦੇ ਈਸ਼ਵਰ ਦੇ ਪਿਤਾ ਦਾ ਧੰਨਵਾਦ ਜਿਸ ਨੇ ਅਸਾਂ ਗੀ ਸੀਸ ਦਿੱਤੀ ਹੈ। ਇਸ ਕਰਕੇ ਤੁਹਾਨੂੰ ਇਹ ਪ੍ਰਾਰਥਨਾ ਨਹੀਂ ਕਰਨੀ ਚਾਹੀਦੀ ਈਸ਼ਵਰ ਮੇਰੀ ਸੀਸ ਦੀ ਲੋੜ ਹੈ, ਬਲਕਿ ਇਹ ਆਖਣਾ ਚਾਹੀਦਾ ਹੈ ਮੇਰੀ ਸੀਸ ਦੇਣ ਲਈ ਧੰਨਵਾਦ। ਉਹ ਅਸਾਂ ਚ ਰਹਿੰਦੇ ਹਨ ਤੇ ਅਸ ਉਹਨਾਂ ਚ ਹਾਂ। ਇਹ ਚਮਤਕਾਰ ਹੈ ਜਿਹੜਾ ਨਵੇਂ ਜਨਮ ਦੇ ਵਕਤ ਹੁੰਦਾ ਹੈ। ਈਸ਼ਵਰ ਆਈ ਕਿ ਅਸਾਂ ਦੀ ਆਤਮਾ ਗੀ ਪਵਿੱਤਰ ਤੇ ਸਵੱਛ ਬਣਾਉਂਦੇ ਹਨ ਤੇ ਆਪਣੀ ਪਵਿੱਤਰ ਆਤਮਾ ਗੀ ਅੰਦਰ ਭੇਜਦੇ ਹਨ ਤੇ ਅਸਾਂ ਗੀ ਕਾਨੂੰਨੀ ਰੂਪ ਕੰਨੇ ਇਹ ਸਥਾਪਿਤ ਕੀਤਾ ਜਾਂਦਾ ਹੈ ਮਸੀਹ ਚ। ਇਸ ਕਰਕੇ ਬੇਸ਼ੱਕ ਤੁਸ ਇਸ ਸਮੇਂ ਧਰਤੀ ਉੱਪਰ ਹੋ, ਤੁਹਾਡਾ ਇੱਕ ਹਿੱਸਾ ਹੈ ਜਿਹੜਾ ਇਸ ਵੇਲੇ ਸਵਰਗ ਚ ਬੈਠੇ ਦਾ ਹੈ ਮਸੀਹ ਚ। ਪੂਰੀ ਬਾਈਬਲ ਚ ਕਈ ਵਾਰੀ ਇਹ ਲਿਖਿਆ ਹੈ ਮਸੀਹ ਚ, ਮਸੀਹ ਚ, ਮਸੀਹ ਚ, ਮਸੀਹ ਚ, ਮਸੀਹ ਚ, ਮਸੀਹ ਚ। ਇਸ ਕਰਕੇ ਅਲੱਗ-ਅਲੱਗ ਕੰਮ ਹਨ ਜਿਹੜੇ ਇੱਥੇ ਹੁੰਦੇ ਪਏ ਹਨ। ਤੁਸ ਤਿੰਨ ਭਾਗਾਂ ਵਾਲੀ ਹਸਤੀ ਹੋ, ਤੁਹਾਡੀ ਇੱਕੋ ਆਤਮਾ ਹੈ, ਤੁਹਾਡਾ ਇੱਕ ਜੀਵ ਹੈ, ਤੁਸ ਇੱਕੋ ਸਰੀਰ ਚ ਰਹਿੰਦੇ ਹੋ। ਆਤਮਿਕ ਰੂਪ ਕੰਨੇ ਤੁਸਾਂ ਕੋਲ ਉਹ ਹੈ ਜਿਹਦੀ ਤੁਸਾਂ ਕੀ ਲੋੜ ਹੈ ਤੇ ਤੁਸਾਂ ਕੀ ਖਾਲੀ ਇਹ ਕਰਨਾ ਹੈ ਕਿ ਆਪਣੀ ਹਸਤੀ ਦੇ ਆਤਮਿਕ ਹਿੱਸੇ ਕੀ ਜ਼ਿਆਦਾ ਸ਼ਕਤੀਸ਼ਾਲੀ ਬਣਨ ਦੇਣਾ ਹੈ ਆਪਣੇ ਜੀਵਨ ਵਾਲੇ ਹਿੱਸੇ ਕੋਲਾਂ ਜਾਂ ਆਪਣੇ ਸਰੀਰ ਵਾਲੇ। ਤਾਂ ਜਲਦੀ ਹੀ ਅੰਦਰ ਤੋਂ ਬਾਹਰ ਜੀਣਾ ਸਿੱਖਨੇ ਆ। ਅਸਾਂ ਕੀ ਬਿਲਕੁਲ ਇਆਂ ਹੀ ਜੀਣ ਦੀ ਲੋੜ ਹੈ। ਪਾਪ ਕਰਨ ਤੋਂ ਪਹਿਲੇ ਆਦਮੀ ਪੂਰੀ ਤਰ੍ਹਾਂ ਆਤਮਾ ਕੰਨੇ ਜੀਂਦਾ ਹਾਂ। ਉਹ ਸਾਰਾ ਕੁਝ ਈਸ਼ਵਰ ਦੇ ਦ੍ਰਿਸ਼ਟੀਕੋਣ ਕੰਨੇ ਦਿਖਦਾ ਹਾਂ। ਉਸ 'ਚ ਇੰਨਾ ਨਵਾਂਪਨ ਹੁੰਦਾ ਹੈ ਕਿ ਹੈਰਾਨ ਕਰਦਾ ਹਾਂ। ਤੁਸੀਂ ਸੋਚਦੇ ਹੋ ਹਰ ਪ੍ਰਾਣੀ ਦਾ ਨਾਂ ਰੱਖਣਾ ਕੋਈ ਆਸਾਨ ਕੰਮ ਹੈ? ਠੀਕ ਆ ਕਿਆ ਨਾ? ਇਹ ਕਰਨੇ 'ਚ ਮੇਰਾ ਪੂਰਾ ਜੀਵਨ ਲੱਗੀ ਜਾਣਾ ਹੈ। 1 ਘੰਟੇ ਬਾਅਦ ਮੇਰੇ ਕੋਲ ਰੱਖਣੇ ਵਾਸਤੇ ਇੱਕ ਵੀ ਨਾਂ ਨਹੀਂ ਬਚਦਾ। ਉਸ 'ਚ ਕਮਾਲ ਦੀ ਕਾਰੀਗਰੀ ਹੈ, ਉਸ ਕਮਾਲ ਦੀ ਸ਼ਕਤੀ ਹੈ ਤੇ ਉਹ ਸਹੀ ਜਿੰਦਾ ਪਿਆ ਹੈ ਕੰਨੇ ਉਸ ਦਾ ਆਤਮਿਕ ਮਨੁੱਖ ਦੂਜਿਆਂ ਕੋਲੋਂ ਪ੍ਰਬਲ ਹਾਂ। ਪਰ ਜਿੱਲੇ ਉਸਨੇ ਪਾਪ ਕੀਤਾ ਉਸ ਦੀ ਆਤਮਿਕ ਮੌਤ ਹੋਈ ਏ। ਉਹਦਾ ਫਿਰ ਈਸ਼ਵਰ ਕੰਨੇ ਪਹਿਲਾ ਜਿਹਾ ਰਿਸ਼ਤਾ ਨਹੀਂ ਰਿਹਾ ਤੇ ਤਦ ਉਸ ਦਾ ਜੀਵਨ ਤੇ ਸਰੀਰ ਪ੍ਰਬਲ ਹੋਈ ਏ। ਅਸਾਂ ਇਹ ਪਤਾ ਹੈ ਕਿ ਉਸਦੇ ਤੁਰੰਤ ਬਾਅਦ ਪਹਿਲੀ ਗੱਲ ਇਹ ਹੋਈ ਕਿ ਉਹ ਡਰ 'ਚ ਜੀਣ ਲੱਗਿਆ। ਉਸਨੇ ਆਪਣੀ ਦੇਖਭਾਲ ਕਰਨੀ ਸ਼ੁਰੂ ਕੀਤੀ। ਉਸਨੇ ਆਪਣੇ ਕੀ ਕੱਜਣੇ ਦੀ ਕੋਸ਼ਿਸ਼ ਸ਼ੁਰੂ ਕੀਤੀ ਪ੍ਰਭੂ ਕੰਨੇ। ਈਸ਼ਵਰ ਨੇ ਅਸਾਂ ਕੰਨੇ ਇਤਨਾ ਪਿਆਰ ਕੀਤਾ ਕਿ ਉਹਨਾਂ ਉਸੇ ਵੇਲੇ ਬਚਾਵ ਦੀ ਯੋਜਨਾ ਬਣਾਈ। ਉਹ ਤੁਰੰਤ ਵਿਵਹਾਰ 'ਚ ਲੈ ਆਏ ਅਸਾਂ ਦੇ ਬਚਾਵ ਦੀ ਯੋਜਨਾ ਗੀ ਤੇ ਉਹ ਹੀ ਆਪਣੇ ਇਕਲੌਤੇ ਪੁੱਤਰ ਕੀ ਉੱਥੇ ਭੇਜਣਾ ਮਨੁੱਖ ਦੇ ਸਰੀਰ 'ਚ ਤਾਂ ਕਿ ਉਹ ਅਸਾਂ ਦੇ ਪਾਪ ਆਪਣੇ ਉੱਪਰ ਲੈ ਲੇ, ਤਾਂ ਕਿ ਇੱਕੋ ਵਾਰੀ ਹਮੇਸ਼ਾ ਵਾਸਤੇ ਇੱਕੋ ਹੀ ਤਰੀਕਾ ਹੋਵੇ ਜਿਸ ਕਨੇ ਈਸ਼ਵਰ ਦੀ ਸੰਤਾਨਾਂ ਹਮੇਸ਼ਾ ਉਹਦੇ ਕੰਨੇ ਨਜ਼ਦੀਕੀ ਰਿਸ਼ਤਾ ਬਣਾਏ ਰੱਖਣ ਹਮੇਸ਼ਾ ਲਈ। ਪਰ ਇਹ ਸਾਰਾ ਕੁਝ ਮਸਤੀ ਕੰਨੇ ਹੈ। ਐਸਾ ਕੋਈ ਨਹੀਂ ਹੈ ਜਿਸ ਸ਼ੈਤਾਨ ਰੋਕੀ ਸਕੇ ਸਵਰਗ ਜਾਣ ਤੋਂ ਸਵਾਏ ਉਸਦੇ ਜਿਹੜਾ ਆਪੂ ਨਰਕ ਜਾਣਾ ਚਾਹੁੰਦੇ ਹੋ। ਇਹੋ ਜਿਹਾ ਕੋਈ ਨਹੀਂ ਹੈ ਜਿਸ ਦਾ ਉਧਾਰ ਨਹੀਂ ਹੋ ਸਕਦਾ। ਜੇ ਉਹ ਮਸੀਹ ਦੇ ਸ਼ੁਭ ਸੰਦੇਸ਼ ਕੀ ਜਾਣਦਾ ਹੋਏ ਦਰਵਾਜ਼ਾ ਖੋਲੀ ਦਿੱਤਾ ਹੈ ਤਾਂ ਕਿ ਹਰ ਆਦਮੀ, ਹਰ ਔਰਤ, ਹਰ ਬੱਚਾ, ਹਰ ਪੀੜੀ ਈਸ਼ਵਰ ਕੀ ਜਾਣੀ ਲੈ। ਉਹ ਵਿਅਕਤੀਗਤ ਰੂਪ ਕੰਨੇ ਤੁਹਾਡੀ ਕਿਸੇ ਪਾਦਰੀ ਕੋਲ ਜਾਣ ਦੀ ਲੋੜ ਨਹੀਂ ਹੈ, ਤੁਹਾਡੀ ਕਿਸੇ ਪ੍ਰਚਾਰਕ ਕੋਲ ਜਾਣ ਦੀ ਲੋੜ ਨਹੀਂ ਹੈ। ਤੁਸੀਂ ਈਸ਼ਵਰ ਕੰਨੇ ਆਪੂ ਰਿਸ਼ਤਾ ਬਣਾਈ ਸਕਦੇ ਹੋ। ਤੁਹਾਡੀ ਘੁਮਾਈ ਫਿਰਾਈ ਕੇ ਈਸ਼ਵਰ ਦੇ ਕੰਨੇ ਰਿਸ਼ਤਾ ਨਹੀਂ ਬਣਾਣਾ ਹੈ। ਤੁਹਾਡੀ ਈਸ਼ਵਰ ਕੰਨੇ ਤੁਸ ਨਵੀਂ ਸ੍ਰਿਸ਼ਟੀ ਹੋ। ਪੁਰਾਣੀਆਂ ਗੱਲਾਂ ਬੀਤੀ ਗਈਆਂ ਹਨ, ਦੇਖੋ ਸਭ ਨਵੀਆਂ ਹੋਈ ਗਈਆਂ ਹਨ। ਤੁਸ ਮੇਰੇ ਹੋਏ ਹੋ ਪਾਪ ਦੇ ਵਾਸਤੇ। ਦਰਅਸਲ ਮੈਂ ਤੁੰਦੇ ਆਤਮਿਕ ਹਿੱਸੇ ਦੀ ਗੱਲ ਕਰਦੀ ਪਈ ਹਾਂ। ਤੁਹਾਡੀ ਆਪਣੇ ਆਤਮਿਕ ਹਿੱਸੇ ਦਾ ਉਸ ਤੋਂ ਜ਼ਿਆਦਾ ਸਨਮਾਨ ਕਰਨਾ ਸਿੱਖਣਾ ਹੈ ਜਿੰਨਾ ਤੁਸ ਕਰਦੇ ਹੋ ਆਪਣੇ ਵਿਚਾਰਾਂ ਤੇ ਆਪਣੀ ਇੱਛਾਵਾਂ ਦਾ। ਤੁੰਦਾ ਜੀਵ ਇਆਂ ਗੱਲ ਕਰਦਾ ਹੈ। ਮੈਂ ਕੀ ਮਹਿਸੂਸ ਹੁੰਦਾ ਹੈ ਜਾਣਦੀਆਂ ਜਾਇਜ਼ ਕਿ ਮੇਰੀ ਸੀਸ਼ ਹਾਸਿਲ ਹੈ ਪਰ ਕਿ ਮਸੀਸ਼ ਨਹੀਂ ਹੁੰਦਾ। ਮੇਰੀ ਸੀਸ਼ ਮਿਲਦਾ ਹੈ ਜਿੱਲੇ ਮੈਂ ਆਪਣੇ ਜੀਵਨ ਪਾਸੇ ਦੇਖਨੀ ਹਾਂ। ਕੀ ਲੱਗਦਾ ਹੈ ਨਹੀਂ ਮੈਂ ਭਾਗਿਆਸ਼ਾਲੀ ਹਾਂ ਕਿਆ? ਨਹੀਂ, ਤੁਹਾਡੀ ਉਸ ਉੱਪਰ ਭਰੋਸਾ ਕਰਨਾ ਹੈ ਜਿਹੜਾ ਈਸ਼ਵਰ ਆਖਦੇ ਹਨ ਤੁਹਾਡੀ ਭਾਵਨਾਵਾਂ ਲਈ।
तुस अज फैसला कि'यां नहीं करी लैंदे कि अपनी भावनावां गी ओह् करन देंग जो चाहवन? पर तुस ईश्वर उप्पर भरोसा करगे। अपनियां भावनावां सामने गोडे टेकना बंद करो। उन्हां गी अपने उप्पर हक ना जतान दियो। तुस कुसै कन्नै गुस्सा होई सकदे हो, तां भी उस कन्नै गलबात ते चंगा बर्ताव करी सकदे हो। हाँ, तुस करी सकदे हो। जे तुहां गी भरोसा होग कि तुंदे अंदर ओह् करन दी शक्ति है जेह्ड़ा ईश्वर तुंदे गी करन लेई आखदे हन, तुस ओह् करी सकोगे। कि'यां कि तुंदा आत्मिक मनुक्ख ज्यादा शक्तिशाली है तुंदे शरीरिक हिस्से तो। तुस भाग्यशाली हो। मैं उन्हां गी भेजी के पैक कीती होई भेंट मंगाई है तुहां गी समझाण लेई। ईश्वर ने असांगी मुक्ति ते कन्नै उस कन्नै जुड़ी हर चीज दी भेंट दित्ती है। हुन एह् सुंदर भेंट है, पर एह् मेरे ज्यादा कुसै कम्म दी नहीं होंगी जे मैं इसे खोलगी नहीं। बड़े लोकां गी ईश्वर तो उपहार मिलदे हन, ओह् ज्यादा गहराई च नहीं जांदे, खोलदे नहीं। पर मैं एह् भी कहना चाहनी हाँ कि इस डब्बे च जो भी है उस कन्नै एक निर्देशां दी किताब है। इ'यां एक गल दसां, जे मैं इस चीज तो ठीक तरह तो काम नहीं कराई सकां, निर्देशां दी किताब मेरे सामने हुन्नी है, पर तुस सोचदे हो कि मैं 5 मिनट कड्ढी के ओह् पढ़ंग ताकि जानी सकं कि रेडियो किस तरह चलाना है? मैं सारे बटन दबानी ते गुस्सा होंदी रैह्नी। दस्सो कि मेरे इत्थे कोई भाई बंधु बैठे हन? मैं अपना कंप्यूटर अज भी उस्से तरह चलानी हाँ जियां अज तो 20 साल पहले चलाना सिक्ख्या ही। मेरा पुत्तर पुछदा है, केह् आख्या? केह् आखदे हो तुसें? तुस केह् करदे पे हो? तुस हल्ले भी अपनी किताबां दी फ्लॉपी डिस्क उप्पर डाउनलोड करदे हो? क्या? मां असांगी एहो जिहा करना चाहिदा है, पर फिलहाल मेरे कोल वक्त नहीं है। मैं जाननी हाँ मेरा बड़ा वक्त बचेगा ते मेरे लिए ओह् बहुत आसान भी हो जांग, पर मैं आखनी हाँ मैं ओह् निर्देशां वाली किताब नहीं पढ़ना चाहती। कोई समझी करदा है मैं केह् आखनी पई आं? पर असांगी अपने आत्मिक जीवन दे मामले च इहा बर्ताव नहीं करना चाहिदा है। ਇਹ ਜੀਤੇ ਦੇ ਜੀਵਨ ਜੀਣ ਦੇ ਤਰੀਕੇ ਦੇ ਬਾਰੇ ਚ ਆਪਣੀ ਆਗਿਆਵਾਂ ਦੀ ਕਿਤਾਬ ਹੈ। ਤੁਹਾਡੀ ਕਿਸੇ ਵੀ ਪਰੇਸ਼ਾਨੀ ਦਾ ਹੱਲ ਚਾਹੀਦਾ ਹੋਵੇ ਤਾਂ ਉਹ ਇਸ ਕਿਤਾਬ 'ਚ ਹੈ। ਜੇ ਤੁਸੀਂ ਸਵੇਰੇ ਉੱਠੋ ਤੇ ਨਿਰਾਸ਼ ਮਹਿਸੂਸ ਕਰੋ ਤੇ ਭਜਨ ਪੜ੍ਹਨਾ ਸ਼ੁਰੂ ਕਰੋ। ਜੇ ਤੁਸਾਂਗੀ ਮਹਿਸੂਸ ਹੋਵੇ ਕਿ ਤੁੰਦਾ ਦਿਨ ਚੰਗਾ ਨਹੀਂ ਹੁੰਦਾ, ਨੀਤੀ ਵਚਨ ਪੜ੍ਹੋ। ਜੇ ਤੁਹਾਡੀ ਕੋਈ ਬੜਾ ਫੈਸਲਾ ਕਰਨਾ ਹੋਏ ਤਾਂ ਬਾਈਬਲ ਖੋਲੋ ਤੇ ਪਤਾ ਕਰੋ ਬਾਈਬਲ 'ਚ ਪਿਆਰ, ਦਇਆ ਕਰਨਾ, ਦਇਆ ਤੇ ਕਿਰਪਾ ਦੇ ਬਾਰੇ 'ਚ ਕੀ ਲਿਖਿਆ ਹੈ। ਕਿਸੇ ਦੀ ਪਰਖੋ ਤੇ ਉਸਦੀ ਆਲੋਚਨਾ ਨਾ ਕਰੋ। ਜ਼ਿਆਦਾ ਵਕਤ ਨਹੀਂ ਲੱਗਣ ਤੁੰਦੇ ਮੰਨੇ ਕੀ ਬਦਲਨੇ 'ਚ। आओ थोड़ा होर इसीफियो पढ़ने आ। असां आयत 3 पढ़ी ही, अज कुछ होर आयतां पढ़ने आले हां। आखो मैं भागशाली हां। मेरे कोल सब कुछ है जेह्ड़ा इक जीते दे जीवन आस्तै चाहिदा है। जे तुस समझदार होंगे तां तुस इस तरह दी इक नवीं लिस्ट बनाना शुरू करंगे ते तुस ओह् गल्लां जेह्ड़ियां मैं तुहाकी इस सभा च अखवाइयां हन, तुस उन्हां गी दिन च 2-3 वारी आखना शुरू करंगे। जिल्ले तक तुस अपने जीवन च बदलाव दिखना ना शुरू करंगे। कि'यां कि हर वारी जिल्ले तुस एह् आखंग जेह्ड़ा वचन च लिखिया है, तुस अपने मने गी नवां बनांग। जिल्ले तुस सही तरीके कन्नै सोचना सिखदे हो तां शैतान अपना बोरिया बिस्तरा लेके निकली जांग। कि'यां कि उसदा वक्त खत्म होई गया है। आयत 3 आओ दोबारा पढ़ने आ। असां दे प्रभु यीशु मसीह दे ईश्वर दे पिता दा धन्नवाद हो कि उसने असांगी मसीह च स्वर्गीय जगह च सब तरह की आशीष दिती है। पवित्र आत्मा दे कन्ने स्वर्गीय जगह उपर हर तरह की सीश दिती है। असां की दिती है पवित्र आत्मा दे कन्ने मसीह च। अगे जियां अस अपने प्यार च असां गी चुनी लिता है, असां गी सच्ची मुच्ची अपना समझी के अपने आस्ते चुनी लिता है मसीह च। देखो उन्हें असां गी इस करी नहीं चुनिया कि'यां कि अस चुनने दे काबिल हाँ। उन्हें असां गी इस करी के चुनिया है कि अस चंगे हाँ ते असां दा साथ वधिया होना है ते असां गी चुनदे हन कि'यां कि असां गी यीशु मसीह पर भरोसा है ते उन्होंने ये कीता है जगत की उत्पत्ति तो पहला। कि'यां कि जगत की उत्पत्ति तो पहला वो जानते ही कि कौन सही काम करगा ते कौन गलत काम करगा। उन्हें आख्या सारे जड़े मेरे उपर भरोसा करने हन, मिगी प्यारे हन, मैं उन्हें अपने कन्ने रिश्ता बनाने लिए बुलाया है ताकि अस पवित्र ते निर्दोष होइए। ये वधिया है।
ਆਪਣੇ ਦੋਸ਼ ਤੋਂ ਮੁਕਤੀ ਪਾਓ ਤੇ ਆਪਣੀ ਇੱਛਾ ਦੀ ਸੁਮਤੀ ਦੇ ਅਨੁਸਾਰ ਅਸਾਂਗੀ ਆਪਣੇ ਵਾਸਤੇ ਪਹਿਲੇ ਤੋਂ ਠਹਿਰਾਇਆ ਕਿ ਯਿਸੂ ਮਸੀਹ ਦੇ ਕੋਲਾਂ ਅਸ ਉਸ ਦੇ ਲਿਪਾਲਕ ਪੁੱਤਰ ਪ੍ਰਗਟ ਹੋ। ਆਇਤ 6 ਦੇ ਉਸ ਅਨੁਗ੍ਰਹ ਦੀ ਮਹਿਮਾ ਦੀ ਸਤੁਤੀ ਹੋ ਜਿਸੀ ਉਸਨੇ ਅਸਾਂਗੀ ਪਿਆਰੇ 'ਚ ਮਿਲਾਈ ਦਿੱਤਾ। ਆਇਤ 7 ਅਸਾਂਗੀ ਉਹਨਾਂ 'ਚ ਮਾਫੀ ਮਿਲੀ ਹੈ। ਆਇਤ 11 'ਚ ਉਸਨੇ ਈਸ਼ਵਰ ਦੇ ਮਿਰਾਸ ਬਣੇ। ਅਗਲੀਆਂ ਆਇਤਾਂ 'ਚ ਵੀ ਇਹੀ ਗੱਲ ਕਈ ਵਾਰੀ ਲਿਖੀ ਹੋਈ ਹੈ। ਅਸਾਂਗੀ ਜਿਸ ਦੀ ਲੋੜ ਹੈ ਉਹ ਅਸਾਂਗੀ ਸਾਰਾ ਮਿਲਦਾ ਹੈ ਉਹਨਾਂ 'ਚ। ਆਇਤ 14 ਦੀ ओर ਧਿਆਨ ਦਿਓ। ਉਹ ਆਤਮਾ ਅਸਾਂ ਦੀ ਮਿਰਾਸ ਦਾ ਬਣਾਈ ਹੈ। ਪਵਿੱਤਰ ਆਤਮਾ ਉਹ ਮਿਰਾਸ ਹੈ, ਉਹ ਗਾਰੰਟੀ ਹੈ। ਤੁਸੀਂ ਅੱਜ ਕਿੰਨੇ ਜਦੋਂ ਜਾਏਗੇ ਕੁਝ ਖਰੀਦਦੇ ਹਨ, ਖਾਸ ਕਰਕੇ ਕੋਈ ਗੱਡੀ ਜਾਂ ਕੱਪੜੇ ਧੋਣੇ ਦੀ ਮਸ਼ੀਨ ਜਾਂ ਉਸ ਲਈ ਕੋਈ ਹੋਰ ਚੀਜ਼, ਤੇ ਗਾਰੰਟੀ ਦੇ ਬਾਰੇ ਸਭ ਜਾਣਨਾ ਚਾਹੁੰਦੇ ਹਨ। ਮੈਂ ਤੁਹਾਨੂੰ ਇਹ ਪੇਂਟ ਦੇਣੀ ਪਈ ਹਾਂ, ਮੈਂ ਤੁਹਾਨੂੰ ਇਹ ਨਿਰਦੇਸ਼ਾਂ ਵਾਲੀ ਕਿਤਾਬ ਦੇਣੀ ਪਈ ਹਾਂ ਕਿ ਇਸ ਸਭ ਨੇ ਠੀਕ ਕੰਮ ਕਰਨਾ ਹੈ ਤੇ ਆਖਿਰ 'ਚ ਅਸਾਂਗੀ ਸਹੀ ਨਤੀਜਾ ਲੱਭਣਾ ਹੈ। ਪਰ ਅਸਾਂਗੀ ਇਹ ਜਾਣਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਪਵਿੱਤਰ ਆਤਮਾ ਕੀ ਆਪਣੀ ਮਦਦ ਕਰਦੇ ਦੇਣਾ ਹੈ। ਯਿਸੂ ਉਹ ਰੰਗ ਲਾਇਆ, ਮੈਂ ਜਾਣਦਾ ਪਿਆ ਹਾਂ ਤੁਸਾਂ ਲਈ ਚੰਗਾ ਹੋਂਗ ਕਿ ਮੈਂ ਜਾਂਗ, ਮੈਂ ਆਪਣੀ ਆਤਮਾ ਗੀ ਤੁੰਦੇ ਅੰਦਰ ਰਹਿਣ ਲਈ ਭੇਜਗਾ। ਉਹ ਤੁੰਦੇ ਕੰਨੇ ਹੁੰਦੇ ਹਨ ਪਰ ਤੁੰਦੇ ਅੰਦਰ ਹੋਂਗ ਤੇ ਅਸਾਂ ਦੇ ਅੰਦਰ ਕੀਆਂ ਹਨ ਕੀਆਂ ਕਿ ਉਹੀ ਉਸੀ ਬਾਹਰ ਕੱਢੀ ਸਕਦੇ ਹਨ ਜਿਹੜਾ ਅਸਾਂ ਦੇ ਅੰਦਰ ਹੈ। ਜੇ ਤੁਸੀਂ ਆਪਣੇ ਗੀ ਬਦਲਣੇ ਦੀ ਕੋਸ਼ਿਸ਼ ਕਰ ਰਹੇ ਹੋਣ ਤਾਂ ਆਪਣਾ ਵਕਤ ਬਰਬਾਦ ਕਰਦੇ ਹੋਣ ਕੀਆਂ ਕਿ ਉਹਦੇ ਬਗੈਰ ਤੁਸੀਂ ਕੁਝ ਨਹੀਂ ਕਰੀ ਸਕਦੇ। ਯਹੋਵਾ ਦਾ ਬਚਨ ਹੈ, ਨਾ ਬਲ ਕੰਨੇ ਨਾ ਸ਼ਕਤੀ ਕੰਨੇ ਨਾ ਬਲਕਿ ਮੇਰੀ ਆਤਮਾ ਕੰਨੇ ਤੁਸ ਕਰੀ ਸਕਨੇ ਹੋ। 2 ਕੁਰਿੰਥੀਆਂ 5:20। क्या तुस जरा ऊपर आओगे जी? आहो, डेव मेरी मदद करने वाले हैं। तुसा सारे की डेव की देखना चंगा लगता है किया कि शायद तो कभी समझ ना आया होए कि 2 कुरिन्थियां 5:21 मैं पहले आयत 20 पढ़ांगी ते जे तुस समझे नहीं जिले तक मैं ना बुलावा तुस ना आओ, उत्थे रहो। जे तुस कदी 2 कुरिन्थियों 5:21 नहीं समझोगे तुस हमेशा बुरे हाल च रहोगे। मैं इस दे बारे च कुछ नहीं आखने वाली हाँ। ध्यान दियो आयत 20, जो अस मसीह दे राजदूत हाँ, मनो ईश्वर असां दे द्वारा समझदा है अस मसीह दे राजदूत होने दे कारण ईश्वर मसीह दे होरां निवेदन करदे हां। देखो ये लिखिया है, ਉਹ ਹਾਸਿਲ ਕਰੀ ਲੋ। ਦੇਖੋ ਉਹ ਆਖੇ ਕਰਦੇ ਹਨ ਮੈਂ ਤੇ ਕਿ ਉਹ ਸਭ ਦਿੱਤਾ ਹੈ ਜਿਸ ਦੀ ਲੋੜ ਹੈ। ਹੁਣ ਮੈਂ ਵਿਨਤੀ ਕਰਨੀ ਪਈ ਆ ਕਿ ਉਸ ਪਰ ਅਧਿਕਾਰ ਕਰੀ ਲਿਓ, ਉਹਦੇ ਬਾਰੇ ਸੋਚੋ, ਪਤਾ ਲਗਾਓ ਕਿ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ। ਗਾਰੰਟੀ ਦੇ ਬਾਰੇ ਪਤਾ ਚਲਾਓ। ਕੋਈ ਸੀ ਚੀਜ਼ ਤੇ ਵੰਚਿਤ ਨਾ ਰੱਖੋ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ। ਇੱਕ ਪਿਆਰੀ ਔਰਤ ਨੇ, ਦਰਅਸਲ ਕੈਰੋਲਿਨ ਬਾਰਨਟ ਨੇ, ਜਿਹੜੀ ਲਾਸ ਐਂਜਲਸ 'ਚ ਡ੍ਰੀਮ ਸੈਂਟਰ ਤੋਂ ਹੈ, ਜਿੱਥੇ ਮਿੱਕੀ ਭਰੋਸਾ ਹੈ ਬੜੇ ਲੋਕੀ ਜਾਂਦੇ ਹੋਣ, ਉਸਨੇ ਮੇਰੇ ਲਈ ਪਿਛਲੇ ਕਮਰੇ 'ਚ ਇੱਕ ਸੁੰਦਰ ਗਿਫਟ ਰੱਖਿਆ ਹੀ। ਮੇਕੀ ਗੁੱਸੇ ਨੇ ਦੱਸਿਆ ਤੁੰਦੇ ਲਈ ਪਿਛਲੇ ਕਮਰੇ 'ਚ ਭੇਂਟ ਰੱਖੀ ਹੈ। ਮੈਂ 1 ਮਿੰਟ ਜਾਇਆ ਕਿਤੇ ਬਗੈਰ ਉੱਥੇ ਗਈ ਕਨੇ ਖੋਲਿਆ। ਮੈਂ ਉੱਥੇ ਮੰਚ ਉੱਪਰ ਬਿਲਕੁਲ ਨਹੀਂ ਆਣੇ ਵਾਲੀ ਜਿੱਲੇ ਤੱਕ ਦਿਖੀ ਨਾ ਲਵਾਂ ਉਸ 'ਚ ਹੈ ਕੀ ਹੈ। ਉਹ ਡੱਬਾ ਖੋਲੀ ਕੇ ਉਸ 'ਚ ਖੋਲਿਆ, ਉਸ 'ਚ ਇੱਕ ਬੜੀ ਸੋਹਣੀ ਬਾਈਬਲ ਪਈ ਦੀ ਹੀ। ਤੁਸੀਂ ਇੱਥੇ ਹੀ ਖੋਲੰਗ। ਅਸਾਂਗੀ ਮਸੀਹ ਕੰਨੇ ਵੀ ਬਿਲਕੁਲ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਉਹ ਆਖਦੇ ਹਨ ਮੈਂ ਵਿਨਤੀ ਕਰਨਾ उस ईश्वरीय अनुग्रह के अपनाई लो जड़ी तुंदे की मिले कर दी है ते ईश्वर कन्ने मेल मिलाप करी लो। मिकी ये वचन बड़ा चंगा लगता है, जड़ा पाप तो अनजान हा उसे गी उसने असां लई पाप ठहराया कि अस उस च होई के असां गी हासिल होए, अस उस च समझी जावां ते उदाहरण होन ईश्वर दी धार्मिकता बनी जाए। जियां असां गी होना चाहिदा है अपनाई के ते उनकी भलाई दे कारण उनके कन्ने सही रिश्ते के। सीधी गल है, यीशु ने तुंदे पापा की ले लिता है ते तुआकी अपनी धार्मिकता दे दिती है। उन्हें तुआकी दे दिता है अपना धर्म, अपना ईश्वर दे कन्ने धर्मी ठहराया जाना। मेरे दिमाग च कोई रिकॉर्ड बजदा है, मेरे च कोई खराबी है, मेरे च केड़ी खराबी है, कोई खराबी है। मैं सोचती हाँ मैं कियां नहीं होरां लोकां अंगर हाँ। मेरे पिता ने मेरा शोषण किया है, मेरे च के खराबी है, के खराबी है। मैं ये पता लगाने पर चैन दी साह लिती
कि मिकी अपने सही बर्ताव कन्ने धर्म नहीं कमाना है। मैं दुनिया दे कुसे होर अंगर बनी के धर्म नहीं कमाना चाहनी हाँ, बल्कि मैं ईश्वर कन्ने धर्मी ठहराई गई हाँ। मैं तो आकी दसनी हाँ किस तरह होना है। देव तुस इत्थे आओ, इत्थे सामने चलो। मैं तो आकी समझानी हाँ इस तरह है, ईश्वर दी पवित्रता है। ये सफेद पोशाक वो इस तरह वो लैने हन जिहड़ी मेरे कोल है, जिहड़ा ये मेरा पाप है। जिल्ले मैं मसीह दे कोल जानी हाँ, वो आखदे हन जायज तू मिकी वो पुराना कूड़ा दिता है जिहड़ा तेरे कोल हा, मैं उसदे कन्ने कुछ करने आले हाँ। सो मिकी इस तरह दिंदे हन। जरा रुको देव, जरा इत्थे आओ, इत्थे आओ। अस इस च गड़बड़ करदे पे हाँ। हाँ हाँ, सारा गड़बड़ करदे पे हो। धन्यवाद लो धन्यवाद। लो धर्मे दी पोशाके की पाई लो। मैं तुसांगी ये दिंदा हाँ। ये तुंदे ਲਈ थोड़ा ਵੱਡਾ है, पर मैं तुंदी मदद करगा। बड़ा वक्त नहीं लगा, जल्दी तुंदे ऊपर एकदम पूरा आग। धन्यवाद। तुंदा स्वागत है। अं, पर एक गल कहना चाहता हाँ, ਇਹਦਾ मतलब है कि मैं जो भी करने ਲਈ आखां तुसें यो करना है। ਇਹ ਇਹਨਾਂ ਨੇ ਆਪੂ ਬਣਾਇਆ ਹੈ, ਮੈਂ ਕੱਟਣ ਲਈ ਨਹੀਂ ਆਖਿਆ ਹੈ। मैं तुंदे की समझाने की कोशिश करनी पई हाँ कि ये किस तरह काम करना है। तुस अपने पाप दिन्ने हो, ओ तो आकी धर्म दिन्ने हो। जिल्ले तो आकी मिलता है तुंदे वो बड़ा हुंदा है, तो आकी उस च बदना पौंदा है कि तुस उसदे कन्ने जिए करदे हो जड़ा ईश्वर ने अपने वचन च तुंदे बारे च आख्या है, या अपनी भावनावां कन्ने। रोमियो 8:8 दे अनुसार आत्मा कन्ने चलो ते कामी सुभाव दियां इच्छावां पूरियां ना करो। ये भावनावां हन। अस कुछ महसूस करी सकने हाँ, पर असां की उसदे अगे गोडे नहीं टेकने अपने जीवन उपर। तुहाकी शायद पता भी नहीं कि तुस जायस मायर मिस्ट्रीज वास्ते किन्ने खास हो। तुहाडी कदर करदे हां, सो कि अपने दोस्तां कन्ने भागीदारां दा शुक्रिया भी करदे हां, जिन्हां करके दुनिया च सब करना मुमकिन हो सकिया। अस मिली के भुखियां जो खांदे, गरीबां जो कपड़े दिंदे, कन्ने देशां जो भली खबरां दे दे। कृपा करके आज ही jmmindia.org पर साखी संपर्क करा। प्रार्थना ते निवेदन वास्ते, जायज दी सभावां दा टाइम टेबल देखने वास्ते, कन्ने भागीदार बनने वास्ते, जो अस सारी दुनिया च मसीह दा प्यार वंडदे हां। हुणे दिखे प्रोग्राम दे प्रायोजक हन जॉयस मायर मिनिस्ट्री दे मित्र ते भागीदार।